9 killed, 33 injured as bus carrying pilgrims falls into gorge in Jammu and Kashmir's Riyasi after terrorists open fire. ਬੱਸ ਸੀ ਪਿਲਗ੍ਰਿਮਸ ਦੀ, ਜਦੋਂ ਯੂਪੀ ਰਾਜਸਥਾਨ ਦੇ ਲੋਕ ਵੀ ਜਾ ਰਹੇ ਸੀ, ਉਹਨਾਂ ਨੇ ਫਾਇਰਿੰਗ ਖੋਲੀ। AK-47 ਦੀ। ਡਰਾਈਵਰ ਘਬਰਾਇਆ, ਬੱਸ ਨੂੰ ਥੱਲੇ ਖੜ੍ਹ 'ਚ ਸੁੱਟਿਆ, 9 ਮਰ ਗਏ, 33 ਜ਼ਖਮੀ। Terror attack in Jammu Kashmir's Kathua. Terrorists killed in second attack in 3 days. 2 civilians have also been injured. Congress questions PM Modi's silence on terror attacks in Jammu and Kashmir. Pawan Khera said BJP didn't even bother to fight elections in Kashmir Valley is testament to the fact that their Naya Kashmir policy is abject failure. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਮੋਦੀ ਤੇ ਅਮਿਤ ਸ਼ਾਹ ਵੱਲੋਂ ਬੜੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਸਨ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਹੁਣ ਉੱਥੇ ਸਭ ਕੁਝ ਠੀਕ ਠਾਕ ਹੈ, ਅਮਨ ਅਮਾਨ ਹੈ। ਪਰ ਹਕੀਕਤ ਵਿੱਚ ਪਿਛਲੇ 5 ਦਿਨਾਂ ਵਿੱਚ ਜੰਮੂ ਖੇਤਰ ਵਿੱਚ ਉੱਪਰੋਂ ਥੱਲੀ 4 ਮਿਲੀਟੈਂਟ ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਕਈ ਜਾਨਾਂ ਗਈਆਂ ਹਨ। ਸੋ ਇਹ ਹਮਲੇ ਦਰਸਾਉਂਦੇ ਹਨ ਕਿ ਕਸ਼ਮੀਰ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 1947 ਦੇ ਦੌਰ ਵਿੱਚ ਜਿੱਥੇ ਸਿੱਖ ਲੀਡਰਸ਼ਿਪ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਹ ਗਾਂਧੀ ਨਹਿਰੂ ਦੇ ਝਾਂਸੇ ਵਿੱਚ ਫਸੀ, ਜਿਸ ਦਾ ਖਮਿਆਜ਼ਾ ਅੱਜ ਵੀ ਅਸੀਂ ਭੁਗਤ ਰਹੇ ਹਾਂ। ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਗੁਜ਼ਰ ਰਹੇ ਔਰ ਇਸ ਦੇ ਲਈ ਅਕਸਰ ਮੈਂ ਉਰਦੂ ਦਾ ਇਹ ਸ਼ੇਰ दोहराना कि वो वक्त भी देखा तारीख की घड़ियों ने जब लम्हों ने ख़ता की सदियों ने सज़ा पाई। दूसरे पासे जम्मू कश्मीर शेख अब्दुल्ला, जिस ਨੂੰ ਸੈਕੂਲਰਿਜ਼ਮ ਦਾ ਬੁਖਾਰ ਵੀ ਚੜ੍ਹਿਆ ਹੋਇਆ ਸੀ ਔਰ ਆਪਣੇ ਆਪ ਨੂੰ ਉਹ ਬਹੁਤ ਵੱਡੇ ਰੋਲ ਦੇ ਵਿੱਚ ਦੇਖਦਾ ਸੀ, ਉਸ ਨੇ ਵੀ ਜੰਮੂ ਕਸ਼ਮੀਰ ਦੇ ਲੋਕਾਂ ਦੀ ਕਿਸਮਤ ਘੜਨ ਦਾ ਹੱਕ ਜਿਹੜਾ ਹੈ ਉਹ ਕਾਂਗਰਸ ਦੇ ਹਵਾਲੇ ਕੀਤਾ। ਭਾਵੇਂ ਉਹ ਅਕਾਲੀ ਲੀਡਰਾਂ ਨਾਲੋਂ ਥੋੜ੍ਹਾ ਬਹੁਤ ਇੰਨਾ ਕੁ ਜ਼ਰੂਰ ਰਿਹਾ ਕਿ ਜੋ ਆਰਟੀਕਲ 370 ਜੰਮੂ ਕਸ਼ਮੀਰ, ਜਿਹਦੇ ਥੱਲੇ ਉਹਨਾਂ ਦੀ ਆਪਣੀ ਕਾਂਸਟੀਟਿਊਟ ਅਸੈਂਬਲੀ, ਆਪਣਾ ਝੰਡਾ ਅੱਡ ਤਿਰੰਗੇ ਦੇ ਨਾਲ ਜਿਹੜਾ ਲੱਗਦਾ ਹੈ, ਆਪਣਾ ਨੈਸ਼ਨਲ ਐਂਥਮ ਔਰ ਆਰਟੀਕਲ 370 ਨੂੰ ਜਿਹੜਾ ਬੇਸਿਕ ਡਰਾਫਟ ਸੀ ਇੰਡੀਅਨ ਕਨਸਟੀਟਿਊਸ਼ਨ ਦਾ, ਇਹਦੇ ਬਾਵਜੂਦ ਕਿ ਡਾਕਟਰ BR ਅੰਬੇਦਕਰ ਰਿਲੈਕਟੈਂਟ ਸੀ ਇਸ ਲਈ, ਲੇਕਿਨ ਨਹਿਰੂ ਹਰ ਹਾਲਤ 'ਚ ਜੰਮੂ ਕਸ਼ਮੀਰ ਜਿਹੜੀ ਉਹਦੇ ਪੁਰਖਿਆਂ ਦੀ ਧਰਤੀ ਵੀ ਸੀ, ਉਹਨੂੰ ਭਾਰਤ ਦੇ ਨਾਲ ਰੱਖਣਾ ਚਾਹੁੰਦਾ ਸੀ। ਔਰ ਸ਼ੇਖ ਅਬਦੁੱਲਾ ਔਰ ਨਹਿਰੂ ਜਿਹੜੇ ਨੇ ਉਹ ਯਾਰ ਵੀ ਸੀ ਔਰ ਅਬਦੁੱਲਾ ਆਪਣੇ ਆਪ ਨੂੰ ਕੁਛ ਮਾਮਲਿਆਂ 'ਚ ਦੇਖਦਾ ਸੀ ਕਿ ਵੀ ਮੇਰਾ ਰੋਲ ਕੱਲ੍ਹ ਨੂੰ ਵੱਡਾ। ਔਰ ਈਵਨ ਹੁਣ ਤਾਂ ਚੀਫ ਮਿਨਿਸਟਰ ਕਹਿੰਦੇ ਨੇ, ਉਸ ਪੀਰੀਅਡ ਦੇ ਵਿੱਚ ਉਹਨੂੰ ਵੀ ਸਦਰ ਕਹਿੰਦੇ ਸੀ, ਪ੍ਰੈਜ਼ੀਡੈਂਟ ਜੰਮੂ ਕਸ਼ਮੀਰ ਦੇ ਹੈਡ ਨੂੰ। ਲੇਕਿਨ ਜੋ ਸਾਡੀ ਲੀਡਰਸ਼ਿਪ ਨੇ ਖਤਾ ਖਾਧੀ ਉਹੀ ਹੋਇਆ। ਉਹਦੀ ਵੱਖਰੀ ਕਹਾਣੀ ਹੈ ਕਿ ਉਹੀ ਸ਼ੇਖ ਅਬਦੁੱਲਾ ਮੁੜ ਕੇ ਕੁਛ ਸਾਲਾਂ ਬਾਅਦ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਹ ਪਹਿਲਾ ਐਮਨੈਸਟੀ ਇੰਟਰਨੈਸ਼ਨਲ ਨੇ ਜਿਹੜੇ ਪ੍ਰਿਜ਼ਨਰ ਆਫ ਕੌਂਸ਼ੀਅਸ ਐਲਾਨੇ ਸੀ, ਉਹਨਾਂ 'ਚ ਸ਼ੇਖ ਅਬਦੁੱਲਾ ਵੀ ਸੀ। ਔਰ ਲੇਕਿਨ ਮਰਨ ਤੋਂ ਪਹਿਲਾਂ ਜੇਲ੍ਹ 'ਚੋਂ ਨਿਕਲਣ ਦੇ ਲਈ ਤਰਲੋ ਮੱਛੀ ਹੁੰਦਿਆਂ ਉਹਨੇ ਇੰਦਰਾ ਗਾਂਧੀ ਨਾਲ ਸਮਝੌਤਾ ਕੀਤਾ। ਉਹਦੀਆਂ 3 ਜਨਰੇਸ਼ਨਾਂ, ਉਸ ਤੋਂ ਬਾਅਦ ਉਹ ਖੁਦ ਵੀ ਚੀਫ ਮਿਨਿਸਟਰ ਰਿਹਾ ਥੋੜ੍ਹਾ ਵਕਤ, ਫਿਰ ਉਸ ਦਾ ਮੁੰਡਾ ਫਾਰੂਕ ਅਬਦੁੱਲਾ, ਫਿਰ ਉਮਰ ਅਬਦੁੱਲਾ। ਔਰ ਇਸ ਤਰੀਕੇ ਨਾਲ ਜਿਹੜਾ ਹੈ ਜੰਮੂ ਕਸ਼ਮੀਰ ਦੇ ਲੋਕ ਇੱਕ ਤੋਂ ਬਾਅਦ ਇੱਕ ਜਿਹੜੀ ਭਾਰਤ ਦੀਆਂ ਮਾਰੂ ਨੀਤੀਆਂ ਨੇ ਉਹਦਾ ਸ਼ਿਕਾਰ ਹੁੰਦੇ ਰਹੇ। ਫੌਜ ਵੀ ਉੱਥੇ ਮਿਲੀਅਨ ਰੱਖ ਕੇ ਜੋ ਜ਼ੁਲਮ ਹੁੰਦੇ ਰਹੇ। ਲੇਕਿਨ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਵੀ ਜੇ ਲੋਹੜਾ ਮਾਰਿਆ ਜਾਂ ਲੋਹੜਾ ਲਿਆਂਦਾ, ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ, ਜਿਹੜਾ ਕਸ਼ਮੀਰੀਆਂ ਦੇ ਲਈ ਇੱਕ ਬਹੁਤ ਵੱਡਾ ਸ਼ੌਕ ਸੀ। ਇੱਕ ਪਾਸੇ ਤਾਂ ਉਹੀ ਅਟਲ ਬਿਹਾਰੀ ਵਾਜਪਾਈ ਕਿਤੇ ਜਾ ਕੇ ਕਸ਼ਮੀਰੀਅਤ ਦੀ ਗੱਲ ਕਰਦਾ ਸੀ, ਦੂਜਿਆਂ ਦੀ, ਹਾਲਾਂਕਿ ਉਹ ਵੀ ਇੱਕ ਫਰਾਡ ਸੀ। ਲੇਕਿਨ ਅੱਜ ਵੀ ਲੋਕ ਕਹਿੰਦੇ ਨੇ ਜੀ ਜੇ ਇਹ ਹੁੰਦਾ ਤਾਂ ਫਿਰ ਉਹ ਹੁੰਦਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 5 ਅਗਸਤ 2019 ਨੂੰ ਉਹਨਾਂ ਪ੍ਰੋਮਿਸਿਸ ਦੀ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 370 ਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜੋ ਹਕੂਕ ਦਿੱਤੇ ਗਏ ਸੀ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਜੰਮੂ ਕਸ਼ਮੀਰ ਦੇ ਮੁੱਦੇ 'ਤੇ 4 ਜੰਗਾਂ ਹੋਈਆਂ,
ਨਹਿਰੂ 1948 ਦੇ ਦੌਰ 'ਚ ਇਸ ਇਸ਼ੂ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਗਿਆ। ਉੱਥੇ ਪਲੇਬਿਸਾਈਟ ਦਾ ਕਿ ਜੀ ਲੋਕ ਡਿਸਾਈਡ ਕਰਨ ਕੀ ਹੈ ਮਤਾ ਵੀ ਪਾਸ ਕੀਤਾ ਗਿਆ, ਜਿਹਨੂੰ ਨਹਿਰੂ ਉਸ ਮਤੇ ਤੋਂ ਬਾਅਦ ਵੀ 1964 ਤੱਕ ਜਿਉਂਦਾ ਰਿਹਾ, ਲੇਕਿਨ ਉਹਨੇ ਕਦੇ ਵੀ ਆਨਰ ਨਹੀਂ ਕੀਤਾ। ਉਹਨਾਂ ਨੂੰ ਪਤਾ ਸੀ ਕਿ ਜੰਮੂ ਕਸ਼ਮੀਰ ਦੇ ਲੋਕ ਮੈਜੋਰਿਟੀ ਮੁਸਲਮਾਨ ਨੇ ਔਰ ਉਹਨਾਂ ਨੇ ਦੇਖ ਲਿਆ ਹੋਇਆ ਕਿ ਹਿੰਦੂਆਂ ਦੇ ਰਾਜ 'ਚ ਰਹਿਣਾ ਕਿਹੋ ਜਿਹਾ, ਉਹ ਪਾਕਿਸਤਾਨ 'ਚ ਜਾਣ ਨੂੰ ਤਰਜੀਹ ਦੇਣਗੇ। ਸੋ ਇਹ ਵੀ ਨਾਲ ਨਾਲ ਚੱਲਦਾ ਰਿਹਾ, ਲੇਕਿਨ ਫਿਰ ਵੀ ਆਰਟੀਕਲ 370 ਦੇ ਥੱਲੇ ਇੰਨਾ ਕੁ ਤਹਫ਼ੁਜ਼ ਸੀ ਕਿ ਕੋਈ ਦੂਸਰੇ ਜਾ ਕੇ ਉੱਥੇ ਵਸ ਨਹੀਂ ਸੀ ਸਕਦੇ ਕਿ ਉਹਨਾਂ ਦੀ ਡੈਮੋਗ੍ਰਾਫੀ ਬਦਲ ਦੇਣ। ਜੋ ਪੰਜਾਬ ਦੇ ਵਿੱਚ ਯੂਪੀ ਬਿਹਾਰ ਦੀ ਲੇਬਰ ਲਿਆ ਕੇ ਔਰ ਉਹਨਾਂ ਨੂੰ ਇੱਥੇ ਖੜਾ ਕਰਕੇ ਉਹਨਾਂ ਨੂੰ ਸਿਟੀਜ਼ਨਸ਼ਿਪ ਰਾਈਟ ਦੇ ਕੇ ਸਿੱਖਾਂ ਨੂੰ ਮਾਈਨੋਰਿਟੀ 'ਚ ਲਿਆਉਣ ਦੀ ਕੋਸ਼ਿਸ਼ ਹੈ। ਸੋ 5 ਅਗਸਤ 2019 ਨੂੰ ਇਹਨਾਂ ਨੇ ਬਿਲਕੁਲ ਧੱਜੀਆਂ ਉਡਾਉਂਦਿਆਂ ਮੈਜੋਰਿਟੀ ਦੇ ਸਿਰ ਦੇ ਉੱਤੇ ਜਿਹੜਾ ਹੈ ਉਹ ਜੰਮੂ ਕਸ਼ਮੀਰ ਦਾ ਆਰਟੀਕਲ 370 ਵੀ ਖਤਮ ਕੀਤਾ, 35A ਵੀ ਖਤਮ ਕੀਤਾ, ਔਰ ਇੱਥੋਂ ਤੱਕ ਕਿ ਈਵਨ ਲੱਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ ਤੇ ਜੰਮੂ ਕਸ਼ਮੀਰ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਕੇ ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ। ਕਸ਼ਮੀਰੀਆਂ ਨੂੰ ਤਵੱਕੋ ਸੀ ਕਿ ਜੀ ਸੁਪਰੀਮ ਕੋਰਟ 'ਚ ਜਸਟਿਸ ਨਿਕਲੇਗਾ, ਸੈਂਕੜਿਆਂ ਪਟੀਸ਼ਨਸ ਹੋਈਆਂ, 4 ਸਾਲ ਸੁਪਰੀਮ ਕੋਰਟ ਫਾਈਲਾਂ ਤੇ ਬੈਠਾ ਰਿਹਾ ਔਰ ਮਿਸਟਰ ਚੰਦਰਚੂੜ ਨੇ ਜੋ ਫਿਰ ਫੈਸਲਾ ਸੁਣਾਇਆ ਉਹੀ ਸੀ ਜਿਹੜਾ ਸਾਨੂੰ ਪਹਿਲੇ ਦਿਨ ਤੋਂ ਪਤਾ ਸੀ ਕਿ ਭਾਈ ਇਹ ਅਲਟੀਮੇਟਲੀ ਇਹ ਉਸੇ ਹੀ ਹਿੰਦੂਤਵਾਦ ਦੀਆਂ ਹੀ ਅਦਾਲਤਾਂ ਨੇ ਔਰ ਇੱਥੇ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਨੇ ਜਸਟੀਫਾਈ ਕੀਤਾ ਔਰ ਹੁਣ ਜਦੋਂ ਪਾਰਲੀਮਾਨੀ ਚੋਣਾਂ ਹੋਈਆਂ ਇਹਨਾਂ 4 ਸਾਲ ਦੇ ਪੀਰੀਅਡ ਦੇ ਵਿੱਚ ਰਾਦਰ ਹੁਣ 5ਵਾਂ ਸਾਲ ਹੈ ਕਿਉਂਕਿ 2019 ਦੀ ਅਸੀਂ ਗੱਲ ਕਰ ਰਹੇ ਹਾਂ, ਇਹਨਾਂ ਦੀ ਸਰਕਾਰ ਨੇ ਇੰਟਰਨੈਸ਼ਨਲੀ ਇਹ ਪ੍ਰੋਪੇਗੇਟ ਕੀਤਾ ਕਿ ਦੇਖੋ ਜੀ ਉੱਥੇ ਤਾਂ ਕੁਝ ਵੀ ਨਹੀਂ ਹੋਇਆ, ਬਿਲਕੁਲ ਨਾਰਮਲ ਹਾਲਾਤ ਨੇ, ਪੀਸਫੁਲ ਹੈ, ਇੰਨਾ ਟੂਰਿਜ਼ਮ ਵੱਧ ਗਿਆ, ਇੰਨੀ ਡਿਵੈਲਪਮੈਂਟ ਹੋ ਗਈ। ਉਹ ਯੂਰਪੀਅਨ ਪਾਰਲੀਮੈਂਟ ਦੇ ਬੰਦਿਆਂ ਨੂੰ ਆਪਣੀ ਡਿਸਇਨਫੋ ਲੈਬ ਵਾਲੀਆਂ ਫੰਡਿੰਗ 'ਚੋਂ ਲਿਆ ਕੇ ਯਾਤਰਾਵਾਂ ਕਰਵਾ ਕੇ, ਹਾਲਾਂ ਹਕੀਕਤ ਇਹ ਹੈ ਵੀ ਕਸ਼ਮੀਰ ਵਾਦੀ ਦੇ ਵਿੱਚ ਤਾਂ ਇੱਕ ਦਿਨ ਵੀ ਪੀਸ ਨਹੀਂ ਹੋਈ। ਕਿੰਨੇ ਉਹਨਾਂ ਨੇ ਚੁੱਕੇ, ਕਿੰਨੇ ਅੱਜ ਵੀ ਕਸ਼ਮੀਰੀ ਨੌਜਵਾਨ ਬਾਹਰਲੀਆਂ ਜੇਲ੍ਹਾਂ 'ਚ ਨੇ, ਕਿਵੇਂ ਇਹਨਾਂ ਨੇ ਉਹਨਾਂ ਦੇ ਬਜ਼ੁਰਗ ਲੀਡਰ ਨੂੰ ਜਿਹੜਾ ਸੈਯਦ ਅਲੀ ਸ਼ਾਹ ਗਿਲਾਨੀ ਉਸ ਨੂੰ ਹੀ ਨਹੀਂ ਰੋਲਿਆ, ਸਗੋਂ ਉਸ ਦੀ ਮਈਅਤ ਨੂੰ ਵੀ ਰੋਲਿਆ ਔਰ ਬਾਕੀਆਂ ਦੇ ਨਾਲ ਕੀ ਕੀਤਾ। ਇਹਦੇ ਬਾਵਜੂਦ ਹੁਣ ਜਦੋਂ ਪਾਰਲੀਮੈਂਟਰੀ ਚੋਣਾਂ ਹੋਈਆਂ ਨੇ ਬੀਜੇਪੀ ਇਹ ਡੇਅਰ ਵੀ ਨਹੀਂ ਕਰ ਸਕੀ ਕਿ ਜਿਹੜੀਆਂ ਕਸ਼ਮੀਰ ਵਾਦੀ ਦੀਆਂ 3 ਸੀਟਾਂ ਨੇ ਉਹਨਾਂ 'ਚ ਆਪਣੇ ਉਮੀਦਵਾਰ ਵੀ ਖੜੇ ਕਰ ਸਕੇ। ਔਰ ਜੇ ਉਹਨਾਂ ਦੀ ਜਿਹੜੀ ਮਿਡਲ ਪਾਰਟੀਆਂ ਮਹਿਬੂਬਾ ਮੁਫਤੀ ਜਾਂ ਉਮਰ ਅਬਦੁੱਲਾ ਤੇ ਫਲਾਣਾ ਢਿਮਕਾ ਜਿਹੜੇ ਸਰਕਾਰ ਨੇ ਜਿਹੜੇ ਨੇ ਉਹ ਰੱਖੇ ਹੋਏ ਨੇ ਵਿੱਚ ਦਲਾਲ ਦੇ ਤੌਰ ਤੇ, ਉਮਰ ਅਬਦੁੱਲਾ ਉਸ ਮਿਸਟਰ ਇੰਜੀਨੀਅਰ ਤੋਂ ਹਾਰਿਆ ਜਿਹੜਾ ਜੇਲ੍ਹ ਦੇ ਵਿੱਚ ਪਿਛਲੇ 3-4 ਸਾਲ ਤੋਂ ਹੈ ਮਨੀ ਲਾਂਡਰਿੰਗ ਕੇਸ ਦੇ ਵਿੱਚ, ਠੀਕ ਉਵੇਂ ਜਿਵੇਂ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਖਡੂਰ ਸਾਹਿਬ ਤੋਂ ਜਿੱਤੇ। ਹੁਣ ਇਹ ਤਾਂ ਚੱਲ ਹੀ ਰਿਹਾ ਕਿਉਂਕਿ ਉਹ ਜਦੋਂ ਕਿਵੇਂ ਉਹਨਾਂ ਦੀ ਸਹੁੰ ਚੁੱਕੀ ਜਾਏਗੀ ਕਿ ਨਹੀਂ, ਲੇਕਿਨ ਇਹਨੇ ਇਸ ਗੱਲ ਨੂੰ ਦੱਸ ਦਿੱਤਾ ਹੈ ਕਿ ਇਹਨਾਂ ਦਾ ਕਸ਼ਮੀਰ ਵਾਦੀ ਦੇ ਵਿੱਚ ਅਮਨ ਅਮਾਨ ਦਾ ਬਿਲਕੁਲ ਝੂਠ ਔਰ ਇਹਨਾਂ ਦੀਆਂ ਕੋਈ ਜੜ੍ਹਾਂ ਨਹੀਂ ਲੱਗੀਆਂ। ਪਰ ਜਿਹੜਾ ਘਟਨਾਕ੍ਰਮ ਪਿਛਲੇ 5 ਦਿਨ ਤੋਂ ਵਾਪਰ ਰਿਹਾ ਹੈ ਇਹ ਕਸ਼ਮੀਰ ਵਾਦੀ 'ਚ ਨਹੀਂ ਵਾਪਰ ਰਿਹਾ, ਇਹ ਜੰਮੂ ਡੋਡਾ ਰੀਜਨ ਜਿੱਥੋਂ ਇਹਨਾਂ ਦੇ ਮੈਂਬਰ ਪਾਰਲੀਮੈਂਟ 2 ਜਿੱਤੇ ਨੇ ਬੀਜੇਪੀ ਦੇ, ਜਿੱਥੇ ਹਿੰਦੂ ਮੈਜੋਰਿਟੀ ਹੈ, ਹਾਲਾਂ ਮੁਸਲਮਾਨਾਂ ਦੀ ਵੀ ਆਬਾਦੀ ਸਾਈਜ਼ੇਬਲ ਹੈ ਲੇਕਿਨ ਮੈਜੋਰਿਟੀ ਹਿੰਦੂ ਨੇ। ਔਰ ਇਹਨਾਂ 5 ਦਿਨਾਂ 'ਚ ਕੋਈ ਇਹ ਨਹੀਂ ਹੈ ਵੀ ਕੋਈ ਕਿਸੇ ਨੇ ਕੋਈ ਕੁੱਕਅਪ ਸਟੋਰੀ ਕੀਤੀ ਹੈ, ਇਹਨਾਂ ਦੀਆਂ ਆਪਣੀਆਂ ਸਟੋਰੀਜ਼ ਨੇ। ਪਹਿਲੇ ਦਿਨ ਅਸੀਂ ਸਟੋਰੀ ਇਹ ਦੇਖੀ ਕਿ 9 killed, 33 injured as bus carrying pilgrims falls into gorge in Jammu and Kashmir's Riyasi after terrorists open fire. 20 rounds of AK-47 and M4 carbine found at the accident site. ਕਿ ਭਾਈ ਇਹ ਬੱਸ ਸੀ ਪਿਲਗ੍ਰਿਮਸ ਦੀ, ਜਿਹਦੇ ਯੂਪੀ ਰਾਜਸਥਾਨ ਦੇ ਲੋਕ ਵੀ ਜਾ ਰਹੇ ਸੀ, ਉਹਨਾਂ ਨੇ ਫਾਇਰਿੰਗ ਖੋਲੀ AK-47 ਦੀ, ਡਰਾਈਵਰ ਘਬਰਾਇਆ, ਬੱਸ ਨੂੰ ਥੱਲੇ ਖੜ 'ਚ ਸੁੱਟਿਆ, 9 ਮਰ ਗਏ, 33 ਜ਼ਖਮੀ। ਇਹ ਜੂਨ 9 ਦੀ ਡੇਟ ਲਾਈਨ ਦੀ ਖਬਰ ਅਸੀਂ ਦੇਖਦੇ ਹਾਂ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਸ ਦੇ ਉੱਤੇ ਬੜੀ ਕੰਡੈਮਨੇਸ਼ਨ ਹੋਈ ਕਿ ਜੀ ਇਹ ਹੋ ਰਿਹਾ, ਫੌਜ ਲੱਭ ਰਹੀ ਹੈ, ਪੁਲਿਸ ਲੱਭ ਰਹੀ ਹੈ ਟੈਰਰਿਸਟ ਨੂੰ, ਇਹ ਵੋ। ਫਿਰ ਅਸੀਂ ਜੂਨ 11 ਦੀ ਖਬਰ ਦੇਖਦੇ ਹਾਂ, ਟੈਰਰ ਅਟੈਕ ਇਨ ਜੰਮੂ ਕਸ਼ਮੀਰ's ਕਠੂਆ, terrorists killed in second attack in 3 days ਕਿ 2 civilians have also been injured। ਇਹ ਹੁਣ ਉੱਥੋਂ ਨਿਕਲ ਕੇ ਜਿਹੜੀ ਪਹਿਲਾ ਜੰਮੂ ਰੀਜਨ ਸੀ ਜਿਹੜਾ ਉਹ ਗੌਰਜ ਜੰਮੂ ਐਂਡ ਕਸ਼ਮੀਰ ਰਿਆਸੀ 'ਚ, ਇਹ ਕਠੂਏ 'ਚ ਪਹੁੰਚ ਗਿਆ। ਇਹ 11 ਜੂਨ ਦੀ ਖਬਰ, ਇਸ ਨੇ 4 ਚਫੇਰੇ ਹੈਡਲਾਈਨਸ ਬਣਾਈਆਂ ਔਰ
ਸਾਰੇ ਮੀਡੀਆ ਦੇ ਵਿੱਚ ਡਿਸਕਸ ਹੋਈਆਂ। ਫਿਰ ਅਸੀਂ ਇਸ ਤੋਂ ਅੱਗੇ ਜਾ ਕੇ ਦੇਖਦੇ ਹਾਂ ਕਿ ਇਹ 12 ਜੂਨ ਦੀ ਖਬਰ ਜਿਹੜੀ ਹੈ ਉਹ ਟੈਰਰਿਸਟ CRPF ਜਵਾਨ ਕਿਲਡ in Jammu and Kashmir's Kathua, 6 security personnel injured in Doda encounter। ਕਿ ਡੋਡੇ ਵੀ ਐਨਕਾਊਂਟਰ ਹੋਇਆ, 6 ਸਿਕਿਉਰਿਟੀ ਵਾਲੇ ਫਿਰ ਜ਼ਖਮੀ ਹੋਏ। ਫਿਰ ਇਹਨਾਂ ਦੀ ਖਬਰ cop injured in terror attack on SOG camp in Doda, 4th such attack in Jammu region in 3 days। 3 ਦਿਨਾਂ ਦੇ ਵਿੱਚ 4 ਅਟੈਕ ਬੱਸ ਤੋਂ ਲੈ ਕੇ ਸਿਕਿਉਰਿਟੀ ਪਰਸਨਲ ਕਠੂਆ, ਡੋਡਾ, ਰਿਆਸੀ ਦੇ ਵਿੱਚ। ਔਰ ਇਸ ਸਾਰੇ ਦੇ ਚਲਦਿਆਂ ਅੱਜ ਕਾਂਗਰਸ ਨੇ ਸਵਾਲ ਕੀਤਾ, ਕਾਂਗਰਸ ਕੁਐਸਚਨਸ PM Modi's silence on terror attacks in Jammu and Kashmir। Pawan Khehra said BJP didn't even bother to fight elections in Kashmir Valley is testament to the fact that their Naya Kashmir policy is abject failure। ਕਿ ਵੀ ਤੁਸੀਂ ਕਸ਼ਮੀਰ ਵਾਦੀ 'ਚ ਤਾਂ ਕੈਂਡੀਡੇਟ ਵੀ ਨਹੀਂ ਖੜੇ ਕਰਨ ਦਾ ਹੌਸਲਾ ਕਰ ਸਕੇ, ਤੇ ਜੰਮੂ ਦੇ ਵਿੱਚ ਇਹ ਜਿਹੜਾ ਪਿਛਲੇ 3-4 ਦਿਨਾਂ 'ਚ 4-5 ਅਟੈਕ ਲੋਕ ਮਰ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜੋ ਕੁਝ ਕੀਤਾ ਉਸ ਦੇ ਬਾਵਜੂਦ 5 ਸਾਲ ਬੀਤਣ ਬਾਅਦ ਵੀ 2019 ਤੋਂ ਹਾਲਾਤ ਵੱਧ ਤੋਂ ਬਦਤਰ ਹੁੰਦੇ ਚਲੇ ਗਏ, ਔਰ ਇਵੇਂ ਹੀ ਹੋਏਗਾ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਬਦਤਰ ਹੋਣਗੇ। ਇਹ ਜੋ ਮਰਜ਼ੀ ਕਰ ਲੈਣ, ਜਦੋਂ ਲੋਕ ਖਲੋ ਜਾਂਦੇ ਨੇ। ਔਰ ਇਹ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਿਹੜਾ ਲੈਟਰ ਪ੍ਰੈਜ਼ੀਡੈਂਟ ਨੂੰ ਲਿਖਿਆ ਸੀ ਪੂਨਾ ਜੇਲ੍ਹ 'ਚੋਂ ਕਿ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਮੁਲਕ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਔਰ ਜੰਮੂ ਕਸ਼ਮੀਰ ਦੇ ਲੋਕਾਂ ਨੇ ਇਨ ਜਨਰਲ ਔਰ ਖਾਸ ਤੌਰ 'ਤੇ ਜੁਝਾਰੂਆਂ ਨੇ ਜਿਵੇਂ ਆਪਣਾ ਖੂਨ ਡੋਲਿਆ, ਜਿਸ ਬਹਾਦਰੀ ਨਾਲ ਕਸ਼ਮੀਰੀ ਲੜ ਰਹੇ ਨੇ, ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਗੁਲਾਮ ਨਹੀਂ ਰੱਖ ਸਕਦੀ। ਅਲਟੀਮੇਟਲੀ ਜਦੋਂ ਅਸੀਂ ਕਸ਼ਮੀਰ ਦੇ ਆਜ਼ਾਦ ਹੋਣ ਦੀ ਗੱਲ ਕਰਦੇ ਹਾਂ ਤੇ ਇਹੀ ਰਿਜ਼ੋਲਵ ਸਾਡਾ ਆਪਣਿਆਂ ਲਈ ਵੀ ਹੈ ਕਿ ਭਾਈ 4 ਦਹਾਕਿਆਂ ਬਾਅਦ ਵੀ 1984 ਤੋਂ ਹੁਣ ਤੱਕ ਜਿਵੇਂ ਇਹਨਾਂ ਨੇ ਸਿੱਖ ਕੌਮ ਨੂੰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਗੁਜ਼ਾਰਿਆ, ਇਹਦੇ ਬਾਵਜੂਦ ਜੇ ਅੱਜ ਫਰੀਦਕੋਟ, ਖਡੂਰ ਸਾਹਿਬ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਦੱਸਿਆ ਉਹ ਕਿੱਥੇ ਖੜੇ ਨੇ, ਤੇ ਸਾਡੀ ਸਰਦਾਰਨੀ ਸ਼ੇਰਨੀ ਬੀਬੀ ਕੁਲਵਿੰਦਰ ਕੌਰ ਦੀ ਚਪੇੜ ਜਿਹੜੀ ਕਿ ਇਤਿਹਾਸਕ ਬਣ ਗਈ, ਉਹਨੇ ਦੱਸਿਆ ਕਿ ਸਾਡੀਆਂ ਸਿੰਘਣੀਆਂ ਵੀ ਕਿਵੇਂ ਆਪਣੇ ਹੱਕਾਂ ਦੇ ਲਈ ਔਰ ਜਾਗਦੀਆਂ ਜ਼ਮੀਰ ਵਾਲੀਆਂ ਨੇ। ਇਹ ਅਲਟੀਮੇਟਲੀ ਕੌਮਾਂ ਦਾ ਇਮਤਿਹਾਨ ਹੁੰਦਾ, ਔਰ ਕੌਮਾਂ ਜਿਹੜੀਆਂ ਇਸ ਸਾਰੇ ਚੋਂ ਨਿਕਲਦੀਆਂ ਨੇ ਮਜ਼ਬੂਤੀ ਦੇ ਨਾਲ, ਉਹਨਾਂ ਨੂੰ ਕੋਈ ਵੀ ਜਿਹੜਾ ਹੈ ਫਿਰ ਉਹ ਗੁਲਾਮ ਨਹੀਂ ਬਣਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।